ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਅਗਲੇ ਸ਼ੁਰੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:30 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਅਕਸਰ ਪਿਛਲੇ ਦਿਨਾਂ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਜੀ ਕਿ ਕਿਵੇਂ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਓਵਰਆਲ ਇਹ ਜਿਹੜੀਆਂ ਪਾਵਰਸ ਨੇ ਉਹ ਅਮਰੀਕਾ ਹੋਏ, ਰਸ਼ੀਆ ਹੋਏ, ਚਾਈਨਾ ਤਾਂ ਹੈ ਹੀ ਹੈ ਜੀ, ਉਹਨਾਂ ਦਾ ਪ੍ਰਭਾਵ ਵੀ ਵੱਧ ਰਿਹਾ ਹੈ। ਔਰ ਭਾਰਤ ਇੱਕੋ ਵੇਲੇ ਜਿੱਥੇ ਉਸ ਨੇ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਅਮਰੀਕਾ ਦਾ ਦਾਮਨ ਫੜਿਆ ਔਰ ਉਹਨਾਂ ਸਬੰਧਾਂ ਦੀ ਇੰਤਹਾ ਸੀ ਜਾਂ ਕਲਾਈਮੈਕਸ ਸੀ ਜਦੋਂ ਕਿ ਜੂਨੀਅਰ ਬੁਸ਼ ਦੇ ਜ਼ਮਾਨੇ 'ਚ ਇੰਡੋ ਯੂਐਸ ਨਿਊਕਲੀਅਰ ਡੀਲ ਮਨਮੋਹਨ ਸਿੰਘ ਦੇ ਨਾਲ ਸਾਈਨ ਹੋਈ ਔਰ ਉਹਦੇ 'ਚ ਈਵਨ ਅਮਰੀਕਾ ਨੇ ਆਪਣਾ ਇਨਫਲੂਐਂਸ ਇਸਤੇਮਾਲ ਕਰਕੇ ਚਾਈਨਾ ਨੂੰ ਵੀ ਜਿਹੜਾ ਉਹ ਪ੍ਰੇਰਿਆ ਕਿ ਨਿਊਕਲੀਅਰ ਸਪਲਾਇਰ ਗਰੁੱਪ ਜਿਹਦੀ ਮਰਜ਼ੀ ਤੋਂ ਬਿਨਾ ਇੰਡੀਆ ਦੇ ਨਾਲ OTT ਉਹਨਾਂ ਦੀ ਨਹੀਂ ਸੀ ਹੋ ਸਕਦੀ ਉਸ ਤੋਂ ਜਿਹੜੀਆਂ ਉਹਨੂੰ ਐਗਜ਼ੈਂਪਸ਼ਨ ਦਵਾਈ ਜੀ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਸੋਵੀਅਤ ਯੂਨੀਅਨ ਨੇ ਜਿਹੜਾ ਕਿ ਟੁੱਟ ਕੇ ਹੁਣ ਸਿਰਫ ਰਸ਼ੀਆ ਰਹਿ ਚੁੱਕਾ ਹੈ ਉਸ ਨੇ ਥੋੜਾ ਜਿਹੀ ਨਾਰਾਜ਼ਗੀ ਵੀ ਦਿਖਾਈ ਔਰ ਇੱਕ ਸਟੇਜ ਤੇ ਇਸ ਕਿਸਮ ਦਾ ਵੀ ਲੱਗਾ ਕਿ ਰਸ਼ੀਆ ਔਰ ਪਾਕਿਸਤਾਨ ਦੀ ਗਰਮਜੋਸ਼ੀ ਸਬੰਧਾਂ 'ਚ ਖਾਸ ਤੌਰ ਤੇ ਜੁਆਇੰਟ ਐਕਸਰਸਾਈਜ਼ਸ ਵੀ ਕੁਝ ਵੈਪਨਸ ਦੀ ਜਿਹੜੀ ਟ੍ਰੇਡਿੰਗ ਦੀ ਵੀ ਗੱਲ ਹੋਈ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਾਹਮਣਵਾਦ ਦਾ 4000 ਸਾਲ ਦਾ ਜਿਹੜਾ ਇਹਨਾਂ ਦਾ ਡਿਵੈਲਪਡ ਮਾਈਂਡ ਹੈ ਖਾਸ ਤੌਰ ਤੇ ਚਿਕਨਰੀ ਜਿਹਨੂੰ ਕਹਿੰਦੇ ਨੇ ਧੋਖਾਬਾਜ਼ੀ ਕਪਟ ਔਰ ਜਿਹਦੇ ਲਈ ਅੱਜ ਇੱਕ ਲਫ਼ਜ਼ ਬੜਾ ਖੂਬਸੂਰਤ ਡਿਪਲੋਮੇਸੀ ਕਢਿਆ ਹੋਇਆ ਹੈ ਕੂਟਨੀਤੀ ਕਹਿੰਦੇ ਨੇ ਪਰ ਮਤਲਬ ਇਹੀ ਹੈ ਕਿ ਵੀ ਬਾਈ ਦਾ ਵੇ ਆਫ ਡਿਸੈਪਸ਼ਨ ਕਿ ਵੀ ਕਿਵੇਂ ਤੁਸੀਂ ਕਿੱਥੇ ਆਪਣਾ ਇੰਟਰਸਟ ਕਿਵੇਂ ਕੱਢਣਾ ਹੈ ਕਿਉਂਕਿ ਇੱਥੇ ਕੋਈ ਅਖਲਾਕ ਜਾਂ ਮੋਰੈਲਿਟੀ ਤਾਂ ਵੈਸੇ ਵੀ ਨਹੀਂ ਹੈ ਲੇਕਿਨ ਜਦੋਂ ਫਿਰ ਬ੍ਰਾਹਮਣਵਾਦ ਵਿੱਚ ਯਕੀਨ ਰੱਖਣ ਵਾਲੇ ਨੇ ਉਹ ਵਰਤਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹਨੂੰ ਕੀ ਕਹਿ ਕੇ ਕਿੱਥੇ ਜਿਹੜਾ ਉਹ ਫਸਾਣਾ ਕਿੱਥੇ ਰੁਝਾਣਾ ਤੇ ਕਿੱਥੇ ਫਿਰ ਪਿੱਠ ਦਿਖਾਣਾ ਤੇ ਫਿਰ ਇਹੀ ਕਹਿਣਾ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ ਕੋਈ ਪਹਿਲੂ तो रहे बात बदलने के लिए झूठ ही बोलना है कि किसी बहाने दे नाल झूठ बोलो सो कुल मिला के इस वेले जिहड़ी गल और भैन जी अदीला नारीन जिहड़े कि जिवें मैं पहले सैगमेंट्स भी कहा ये साडे हमदर्द ने और जिहड़े वो विरले टावे पाकिस्तान च बैठे कॉलमनिस्ट ने जिन्हां दे विच ये ने जिन्हां ने सिखां दे हक च खालिस्तान दी आज़ादी दे हक च इंसाफ के लिए हमेशा ही आवाज़ उठाई उन्होंने एक कॉलम जड़ा द नेशन च क्योंकि जी आर्म्स रेस है और खास तौर पर S-400 की जी डील भारत ने की है रशिया के नाल इस दे उत्ते उन्होंने S-400 मोदी स्नब्स ट्रंप इस टाइटल थले दिता है हालां मैं थोड़ा जिहा टाइटल नाल जां इहदी बिगनिंग दे विच जिहड़ा कानसैप्ट है उहदे नाल मैं थोड़ी जी असहमति जरूर रखदा मैं समझदा भी ये इवें नहीं है हालांकि इस कोई शक नहीं है कि भारत साइमल्टेनियसली जिथे अमरीका तो भी फेवर्स लै रहा है उत्थे इहदे बावजूद कि क्रीमिया इशू तो बाद सैंक्शनस लाइया हुई ने रशिया ने ईवन ईरान दे नाल भी ऑयल की डील करन लई भारत नवंबर जदों कि वो सैंक्शनस होणियां ने अगे कर रहा है पर अजे अमरीका ने भी अपना जिहड़ा कार्ड है वो चैस्ट नाल रखा और जे असीं देखीए कि ट्रंप का पिछले दिनों एक कॉरस्पोंडेंट ने इंडियन ही सी जिन्हें सवाल भी पूछा है उन्होंने कहा कि विल सी कि भी असी की कर रहे सो ये नहीं है कि भी ये इक्को वेले इन्ने स्मार्ट ने है तो ये सारे व्यापारियों के नाल ही डील करने वाली गल है और ये कोई शक नहीं है कि भी ये जड़ा सारा खौफ भावें अमरीका के पहलू च आके बहना है भारत का जां हुण रशिया के नाल डील है ये फीयर चाइना का और ये गल मैं इस कॉलम नूं डिस्कस करन तो पहला एक न्यूज़ सी कि अमरीका के जिहड़े साबका रखिया मंत्री जिन्होंने सैकटरी ऑफ डिफेंस कहंदे ने मिस्टर एशटन कार्टर जिन्हां ने काफ़ी रोल प्ले किया इंडिया भारत नूं नेड़े लियाउण दा उन्होंने एक जिहड़ा अपना रिसर्च पेपर पॉलिसी पेपर उन्होंने पढ़िया और उन्होंने कहा कि चीन अलग थलग होया महसूस करता सी ਜਦੋਂ ਕਿ ਭਾਰਤ ਖਿੱਤੇ ਅੰਦਰ ਅਮਰੀਕਾ ਦਾ ਅਹਿਮ ਤੇ ਭਰੋਸੇਮੰਦ ਸਹਿਯੋਗੀ ਬਣ ਕੇ ਉਭਰਿਆ
ਕਿ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਔਰ ਇਹਦਾ ਹੈਡਲਾਈਨ ਹੀ ਇਹ ਹੈ ਕਿ ਚੀਨ ਤੋਂ ਘਬਰਾ ਕੇ ਭਾਰਤ ਅਮਰੀਕਾ ਦੇ ਨੇੜੇ ਆਇਆ ਕਾਰਟਰ। ਜੀ ਉਹਨਾਂ ਨੇ ਕਿਹਾ ਵੀ ਜਦੋਂ ਚਾਈਨਾ ਨੇ ਆਪਣਾ ਫਨ ਚੁੱਕਿਆ ਔਰ ਭਾਰਤ ਜਿਹੜਾ ਅਲਟੀਮੇਟਲੀ ਉਹਨੇ ਦੇਖਿਆ ਕਿ ਵੀ ਅਮਰੀਕਾ ਦੀ ਅਸੀਂ ਸ਼ੈਲਟਰ ਲੈਣੀ ਹੈ ਔਰ ਇਹ ਆਇਆ। ਮੈਂ ਇਸ ਵੇਰਵੇ ਚ ਨਹੀਂ ਜਾਵਾਂਗਾ ਇਹਨਾਂ ਦੀ ਕਿ ਉਹਨੇ ਅੱਗੋਂ ਕੀ ਕਿਹਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਿਹੜੀ ਭਾਰਤ ਦੀ ਨੀਤੀ ਇੱਕੋ ਵੇਲੇ ਰੂਸ ਨੂੰ ਵੀ ਰਿਝਾਣਦੀ ਹੈ, ਕਿਉਂਕਿ ਸੋਵੀਅਤ ਯੂਨੀਅਨ ਦੇ ਨਾਲ ਉਹਨਾਂ ਦਾ ਸਾਰਾ ਕੁਝ ਹੀ, ਜਿਵੇਂ ਪਾਕਿਸਤਾਨ ਦੀ ਫੌਜ ਦਾ ਸਾਜ਼ੋ ਸਮਾਨ ਔਰ ਸਾਰੇ ਤੌਰ ਤਰੀਕੇ ਉਹ ਕਿਉਂਕਿ ਅਮਰੀਕਾ ਦੇ ਪ੍ਰਭਾਵ ਥੱਲੇ ਰਹੇ ਨੇ, ਉਹ ਰਹੇ ਨੇ। ਇਸੇ ਤਰ੍ਹਾਂ ਭਾਰਤ ਦੀ ਈਵਨ ਉਹ ਲੋਹਾ ਇੰਡਸਟਰੀ ਹੋਏ, ਦੁਰਗਾਪੁਰ ਭਲਾਈ ਪਲਾਂਟਸ ਹੋਣ, ਫੌਜ ਦਾ ਸਟਰਕਚਰ ਹੋਏ, ਅਜੇ ਤੱਕ ਵੀ ਉਹਨਾਂ ਦੇ ਦਿੱਤੇ ਉਹ ਮਿਗ ਜਹਾਜ਼ ਵੀ ਇਸਤੇਮਾਲ ਕਰਦੇ ਨੇ। ਤਾਂ ਉਹਨਾਂ ਦਾ ਰਸ਼ੀਆ ਤੋਂ ਬਿਨਾਂ ਗੁਜ਼ਾਰਾ ਨਹੀਂ। ਔਰ ਜਦੋਂ ਅਮਰੀਕਾ ਦੇ ਜ਼ਿਆਦਾ ਨੇੜੇ, ਕਿਉਂਕਿ ਅਮਰੀਕਾ ਨੇ ਉਹਨਾਂ ਨੂੰ ਚੀਨ ਦੇ ਖਿਲਾਫ ਰੱਖਿਆ, ਤੇ ਫਿਰ ਉਹਨਾਂ ਨੂੰ ਲੱਗਾ ਵੀ ਰਸ਼ੀਆ ਨਾਰਾਜ਼ ਹੋ ਰਿਹਾ। ਰਸ਼ੀਆ ਚਾਈਨਾ ਜਿਹੜੀ 3 ਲੱਖ ਉਹਨਾਂ ਦੇ ਫੌਜੀਆਂ ਨੇ ਜੁਆਇੰਟ ਐਕਸਰਸਾਈਜ਼ ਕੀਤੀ, ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਔਰ ਦੂਸਰੇ ਸੀ। ਉਦੋਂ ਭਾਰਤ ਨੂੰ ਲੱਗਾ ਵੀ ਇਹੀ ਨਾ ਹੋਏ ਵੀ ਅਸੀਂ ਇਹ ਜਿਹੜਾ ਪੁਰਾਣਾ ਦੋਸਤ ਹੈ ਸਾਡਾ ਉਹਨੂੰ ਗਵਾ ਲਈਏ। ਸੋ S-400 ਉਹਨਾਂ ਨੇ ਕੀਤਾ। ਪਰ ਮੈਂ ਕਿਉਂਕਿ ਉਹਨਾਂ ਦਾ ਪੈਂਜੀ ਦਾ ਇਹ ਲਿਖਤ ਹੈ, ਮੈਂ ਇਹਦੇ ਨਾਲ ਜਸਟਿਸ ਵੀ ਕਰਨਾ ਚਾਹੁੰਦਾ ਕਿ ਇਹ ਸੱਚ ਜਿਹੜਾ ਉਹਨਾਂ ਦਾ ਕਨਕਲੂਜਨ ਹੈ, ਕਿਉਂਕਿ ਕਨਕਲੂਜਨ ਚ ਉਹਨਾਂ ਨੇ ਉਹੀ ਕਿਹਾ ਜੋ ਮੈਂ ਪਹਿਲਾਂ ਵੀ ਡਿਸਕਸ ਕੀਤਾ ਕਿ ਵੀ ਇਨ ਦਾ ਐਂਡ ਭਾਵੇਂ ਇਸ ਦੇ ਨਾਲ ਭਾਰਤ ਦੇ ਕੋਲ ਜ਼ਿਆਦਾ ਬਿਹਤਰ ਕੈਪੇਬਿਲਿਟੀ ਆਈ ਹੈ ਅਗੇਂਸਟ ਪਾਕਿਸਤਾਨ ਔਰ ਈਵਨ ਟੂ ਸਮ ਐਕਸਟੈਂਟ ਚਾਈਨਾ ਵੀ। ਚਾਈਨਾ ਕੋਲ ਤਾਂ ਆਪਣਾ ਬਹੁਤ ਹੈ, ਉਹਦਾ ਰੂਫ ਆਫ ਦਾ ਵਰਲਡ ਤੇ ਬੈਠੇ ਨੇ, ਤੱਬਾ ਚ ਉਹਨਾਂ ਨੂੰ ਨਿਊਕਲੀਅਰ ਵੀ ਯੂਜ਼ ਕਰਨ ਦੀ ਲੋੜ ਨਹੀਂ ਹੈ। ਸਾਰਾ ਭਾਰਤ ਜਿਹੜਾ 300-400 ਮਾਈਲਸ ਜਿਹੜਾ ਐਜ਼ ਦਾ ਕ੍ਰੋ ਫਲਾਈਜ਼ ਜਿਵੇਂ ਕਿਹਾ ਜਾਂਦਾ ਉਹਦੀ ਜ਼ਦ ਚ ਆ ਜਾਂਦਾ। ਲੇਕਿਨ ਪਾਕਿਸਤਾਨ ਸਰਟਨਲੀ ਜਿਹੜਾ ਉਹਦੇ ਕੋਲ ਕੋਈ ਫਿਰ ਆਲਟਰਨੇਟ ਨਹੀਂ ਬਚਦਾ ਕਿ ਉਹ ਨਿਊਕਲੀਅਰ ਆਪਸ਼ਨ ਨੂੰ ਅੱਗੇ ਤੋਰਨ ਦੇ ਲਈ ਹੋਰ ਵੀ, ਜਿਵੇਂ ਆਲਰੇਡੀ ਉਹਨਾਂ ਦੇ ਕੋਲ ਜ਼ਿਆਦਾ ਨਿਊਕਲੀਅਰ ਹੈਡ ਨੇ, ਉਹਨਾਂ ਨੂੰ ਡਿਵੈਲਪ ਕਰੇ। ਸੋ ਕਨਕਲੂਡ ਉਹਨਾਂ ਨੇ ਇਹੀ ਕੀਤਾ। ਪਰ ਪਹਿਲੇ ਹਿੱਸੇ ਚ ਉਹਨਾਂ ਨੇ ਇਹਨੂੰ ਭਾਰਤ ਦੀ ਜਿਹੜੀ ਹੈ ਕਾਮਯਾਬੀ ਦੇ ਤੌਰ ਤੇ ਕਿਹਾ ਕਿ ਵੀ ਉਹਨੇ ਜਿਹੜਾ ਇੰਡੀਆ ਨੇ ਜਿਹੜਾ ਇਹਨੂੰ ਟਰੰਪ ਨੂੰ ਸਨਬ ਕੀਤਾ। ਔਰ ਹੈਡਲਾਈਨ ਉਹਨਾਂ ਦੀ ਹੈ ਕਿ S-400 ਮੋਦੀ ਸਨਬਸ ਟਰੰਪ। Putin's visit to India earlier in October has paved the way for Indo-Russian deal on purchase of advanced air defense weapon system. The S-400 at the whopping cost of more than $5 billion by India, while Modi may satisfy the teeming millions and hapless poor of India that these missiles were more important than elevating them from poverty, she has been able to snub President Trump on many accounts. ਉਹਨਾਂ ਨੇ ਕਿਹਾ ਵੀ ਇਹ ਇੱਕ ਪਾਸੇ ਤਾਂ ਜਿੱਥੇ ਕਰੋੜਾਂ ਲੋਕ ਭਾਰਤ ਦੇ ਗਰੀਬੀ ਰੇਖਾ ਤੋਂ ਜਿਹੜਾ ਉਹ ਥੱਲੇ ਜੀਵਨ ਜੀ ਰਹੇ ਨੇ, ਉਹਨਾਂ ਨੂੰ ਤਾਂ ਜਿਹੜਾ ਉਹ ਇਹ ਕੀ ਵੇਚਣਗੇ ਕਿ ਜੀ ਇਹ ਇੰਨੀ ਅਹਿਮ ਹੈ ਕਿ ਵੀ ਤੁਹਾਡੀ ਗਰੀਬੀ ਦੂਰ ਕਰਨ ਨਾਲੋਂ ਵੀ ਅਸੀਂ ਇਹ ਜਿਹੜੀ ਡੀਲ ਜਿਹੜੀ ਹੈ $5 ਬਿਲੀਅਨ ਦੀ ਕੀਤੀ ਹੈ। ਪਰ ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਉਹਨਾਂ ਨੇ ਟਰੰਪ ਨੂੰ ਜਾਂ ਉਹਦੇ ਐਡਮਿਨਿਸਟ੍ਰੇਸ਼ਨ ਨੂੰ ਸਨਬ ਕੀਤਾ ਹੈ। One, India has displayed that it is beyond the US sanction regime, and when it comes to her national interest, she can tell the powers that be to take a walk. Two, India has tried to adopt a policy of multi-alignment and hedging bets by not putting all her eggs in one American basket. Despite her bonhomie with US, Trump, Modi photo shoots and her eagerness to play a leading role in anti-China and anti-Russia Quad in the Indo-Pacific, India has very intelligently snubbed the American camp. ਇਹ ਠੀਕ ਹੈ ਕਿ ਇਸ ਸਟੇਜ ਤੇ ਲੱਗਦਾ ਹੈ ਵੀ ਭਾਰਤ ਨੇ ਦੋਨਾਂ ਹੱਥਾਂ 'ਚ ਹੀ ਲੱਡੂ ਨੇ ਉਹਨਾਂ ਦੇ। S-400 ਵੀ ਉਹਨਾਂ ਨੇ ਲੈ ਲਏ, ਅਮਰੀਕਾ ਤੋਂ ਵੀ ਜਿਹੜੀਆਂ ਨੇ ਉਹ ਰਾਇਤਾਂ ਲੈ ਰਹੇ ਨੇ, ਔਰ ਉਹ ਜਿਹੜਾ 2+2 ਡਾਇਲੋਗ ਉਹਦਾ ਬੀਬੀ ਸੁਸ਼ਮਾ ਔਰ ਨਿਰਮਲਾ ਦਾ ਇਹਨਾਂ ਦੇ ਨਾਲ ਹੋਇਆ। ਹਾਲਾਂਕਿ ਉਹਦਾ ਵੀ ਅਸੀਂ ਐਨਾਲਿਸਿਸ ਕੀਤਾ ਸੀ ਕਿ ਇਨ ਦਾ ਐਂਡ ਕੋਈ ਉਹਨਾਂ ਦੀ ਪਲੇਟ 'ਚ ਨਹੀਂ ਹੈ। ਪਰ ਤੁਸੀਂ ਜੇ ਦੂਸਰੇ ਪਾਸੇ ਸਨਬ ਦੇਖੋ, ਜਿਵੇਂ ਹੁਣ H-1/4 ਵੀਜ਼ੇ ਦੀ ਗੱਲ ਹੈ, ਜੇ 90,000 ਇਹ ਕੈਂਸਲ ਹੋ ਰਹੇ ਨੇ, ਆਲਮੋਸਟ 70,000 ਇੰਡੀਅਨ ਨੇ। ਸੋ ਉਹ ਭਾਵੇਂ ਅਮਰੀਕਨਸ ਵੀ ਇਹਨਾਂ ਦਾ ਕਰੈਕਟਰ ਵੀ ਟੈਕਸਸ ਕਾਊਬॉय ਵਾਲਾ ਹੈ, ਇਹ ਕਿਤੇ ਨਾ ਕਿਤੇ ਜਾ ਕੇ ਆਪਣਾ ਗੁੱਸਾ ਵੀ ਕੱਢਦੇ, ਪਰ ਹੈ ਇਨ ਦਾ ਐਂਡ ਵਪਾਰੀ ਨੇ। ਕਈ ਵਾਰੀ ਉਹਨਾਂ ਨੂੰ ਲੱਗਦਾ ਹੋਏਗਾ ਕਿ ਵੀ ਜੇ ਇਸ ਸਟੇਜ ਤੇ ਚੁੱਪ ਰਹਿਣਾ ਵੀ ਠੀਕ ਹੈ, ਬਟ ਅਜੇ ਮੈਨੂੰ ਇਹ ਐਕਸਪੈਕਟਡ ਮੈਂ ਕਰਦਾ ਕਿ ਇਸ ਦੇ ਉੱਤੇ ਕੋਈ ਨਾ ਕੋਈ ਉਹ ਰਿਐਕਟ ਕਰਨਗੇ। 3, India has also tried to play Russian, Chinese and American cards against all three. On one hand, she is telling the Americans that these advanced weapon systems are not against America and will be exclusively used against China and maybe Pakistan. In the same breath, she is pleasing the Russian Federation that Americans can do whatever
As far as her relationship with the Russians is concerned, it is very special. For China, the message is that despite being an active member of the Quad, India is smart enough to annoy the Americans by going on an independent trajectory of her place in Euro-Asia. ਕਿ ਵੀ ਉਹਨਾਂ ਨੇ ਤਿੰਨਾਂ ਨੂੰ ਚਾਈਨਾ ਨੂੰ ਵੀ ਉਹਨਾਂ ਨੇ ਕਿਹਾ ਜੀ ਦੇਖੋ ਅਸੀਂ ਕੋਈ ਅਮਰੀਕਾ ਦਾ ਨਹੀਂ, ਅਸੀਂ ਉਹਨਾਂ ਦੇ ਅਗੇਂਸਟ ਵੀ ਜਾ ਸਕਦੇ ਹਾਂ। ਰਸ਼ੀਆ ਨੂੰ ਵੀ ਉਹਨਾਂ ਨੇ ਕਿਹਾ ਜੀ ਦੇਖੋ ਅਸੀਂ ਕੋਈ ਪੁਰਾਣੀ ਦੋਸਤੀ ਥੋੜੀ ਤੋੜੀ ਹੈ, ਅਸੀਂ ਕੋਈ ਅਮਰੀਕਾ ਦੇ ਖੈਮੇ 'ਚ ਥੋੜੀ ਹੈ। ਔਰ ਅਮਰੀਕਾ ਨੂੰ ਵੀ ਉਹਨਾਂ ਨੇ ਜਿਹੜਾ ਇਸ ਢੰਗ ਦੇ ਨਾਲ ਇਹ ਕਿਹਾ ਕਿ ਵੀ ਇਹ ਜਿਹੜੇ ਵੈਪਨ ਸਿਸਟਮ ਹੈ ਅਗੇਂਸਟ ਅਮਰੀਕਾ ਨਹੀਂ ਹੈ। ਹਾਲਾਂ ਇਹ ਕਿਆ ਪਿੱਦੀ ਕਾ ਸ਼ੋਰਬਾ ਹੈ ਅਮਰੀਕਾ ਦੇ ਅਗੇਂਸਟ ਹੈ, ਇਹ ਕਾਹਦੇ ਜੋਗੇ ਨੇ। Looking at the response from the US and China, it appears that India has been able to bluff all of them. ਇੱਥੇ ਮੈਂ ਥੋੜੀ ਸਹਿਮਤੀ ਜ਼ਾਹਰ ਕਰਦਾ, ਮੈਂ ਸਮਝਦਾ ਵੀ ਉੱਪਰੋਂ ਥੱਲੀ ਜਿਹੜਾ ਚਾਈਨਾ ਨੇ ਪਾਕਿਸਤਾਨ ਦੇ ਨਾਲ ਦੋਨੋਂ ਇਹਨਾਂ ਦੀਆਂ ਬ੍ਰਹਮੋ ਮਿਸਾਈਲ ਦੇ ਬਰਾਬਰ ਜਿਹੜੀਆਂ ਦੂਸਰੀਆਂ ਮਿਸਾਈਲ ਦੀ ਡੀਲ ਕੀਤੀ ਔਰ ਬੈਟਰ ਜਿਹੜੇ ਨੇ ਉਹ ਡਰੋਨ ਸਿਸਟਮ ਦੀ ਗੱਲ ਕੀਤੀ। ਹਾਲਾਂਕਿ ਠੀਕ ਹੈ ਕਿ ਅਮਰੀਕਨ ਜਾਂ ਰਸ਼ੀਅਨ ਲੈਵਲ ਦੇ ਉੱਤੇ ਥੋੜਾ ਬਹੁਤ ਘਾਟ ਵੀ ਹੋ ਸਕਦੀ ਹੈ, ਲੇਕਿਨ ਇਹ ਚਾਈਨਾ ਦਾ ਵੀ ਰਿਐਕਸ਼ਨ ਹੈ ਇਮੀਡੀਏਟਲੀ। ਸੋ ਚਾਈਨਾ ਇਹਨਾਂ ਦੇ ਬਲਫ 'ਚ ਨਹੀਂ ਆਇਆ, ਅਮਰੀਕਾ ਅਜੇ ਆਪਣਾ ਕਾਰਡ ਹੋਲਡ ਕਰ ਰਿਹਾ, ਬਟ ਇਹ ਉਹਨਾਂ ਦਾ looking at the response from US and China, it appears that India has been able to bluff all of them. Saudi Gazette tends to confirm this hypothesis. India's decision to purchase the S-400 flies in the face of the United States imposing sanctions on countries buying Russian military hardware, as happened with China last month. US-Russia ties are plumbing depths not seen since the Cold War, plunging further still this week as Western powers accused Moscow of orchestrating a brazen string of global cyber attacks. However, Washington is in a tricky position with India, seeking to bolster ties with Asian giant to counter China's growing assertiveness, something which has also rattled New Delhi. ਹੁਣ ਉਹਦੇ 'ਚ ਇੱਕ ਪਾਰਟ ਜਿਹੜਾ ਮੈਂ ਸਮਝਦਾ ਕਿ ਵੀ ਅਸੀਂ ਸ਼ਾਇਦ ਮਿਸ ਕਰ ਰਹੇ ਹਾਂ ਇਸ ਡਿਸਕਸ਼ਨ 'ਚ, ਇਹ ਅਮਰੀਕਨ ਤਰੀਕਾ ਵੀ ਹੈ ਕਿਉਂਕਿ ਚਾਈਨਾ ਦੇ ਨਾਲ ਅਲਟੀਮੇਟਲੀ ਅਮਰੀਕਾ ਦੀ ਈਵਨ ਇਹ ਬਿਜ਼ਨਸ ਹੌਸਟੈਲਿਟੀ ਔਰ ਦੂਜੀ ਇਹ ਨਹੀਂ ਰਹਿਣੀ, ਇਹ ਸਿਰਫ ਕੁਝ ਐਗਰੀਮੈਂਟ ਰੀਨੈਗੋ, ਜਿਵੇਂ ਕੈਨੇਡਾ ਦੇ ਨਾਲ ਇੱਕ ਸਟੇਜ ਤੇ ਲੱਗਦਾ ਸੀ ਵੀ ਉਹਨੂੰ ਸਨਬ ਕਰ ਦਿੱਤਾ, ਬਟ ਦੈਨ ਫਾਈਨਲੀ ਉਹਨਾਂ ਨੇ ਡੀਲ ਸਾਈਨ ਕੀਤੀ ਕੈਨੇਡਾ ਮੈਕਸੀਕੋ ਦੇ ਨਾਲ। ਇਸੇ ਤਰ੍ਹਾਂ ਜਿਹੜਾ ਉਹ ਨੈਟੋ ਵਾਲੇ ਮਾਮਲੇ ਦੇ ਉੱਤੇ ਵੀ ਅਮਰੀਕਾ ਚਾਹੁੰਦਾ ਹੈ ਵੀ ਨੈਟੋ ਵਾਲੇ ਜਿਹੜੇ ਨੇ ਆਪਣੀਆਂ ਜਿਹੜੀਆਂ ਬਟੂਏ ਦੀਆਂ ਉਹ ਜ਼ਿਪਸ ਢਿੱਲੀਆਂ ਕਰਨ ਔਰ ਹੋਰ ਪੈਸੇ ਕੱਢਣ ਪਾਣ UN 'ਚ ਵੀ ਜਾਂ ਦੂਸਰੀ ਉਹਨਾਂ ਦੇ ਸੁਰੱਖਿਆ 'ਚ ਵੀ। ਸੋ ਚਾਈਨਾ ਦੇ ਉੱਤੇ ਵੀ ਜਿਹੜਾ ਇਸ ਕਿਸਮ ਦਾ ਪ੍ਰੈਸ਼ਰ ਅਮਰੀਕਾ ਦਾ ਲੱਗ ਰਿਹਾ ਹੈ, ਇਹ ਲੰਬਾ ਵਕਤ ਨਹੀਂ ਰਹਿਣਾ। ਵਪਾਰੀ ਹੈ ਟਰੰਪ, ਇਨ ਦਾ ਐਂਡ ਆਫ ਦਾ ਡੇ ਉਸ ਨੇ ਜਿਹੜਾ ਇਸ ਸਾਰੇ ਨੂੰ, ਔਰ ਭਾਰਤ ਅੱਜ ਦੀ ਡੇਟ 'ਚ ਲੱਗਦਾ ਕਿ ਵੀ ਦੇਖੋ ਇੱਕੋ ਵੇਲੇ ਉਹ ਤਿੰਨਾਂ ਨੂੰ ਮੂਰਖ ਬਣਾ ਰਿਹਾ, ਪਰ ਮੈਨੂੰ ਲੱਗਦਾ ਹੈ ਵੀ ਇਨ ਦਾ ਐਂਡ ਇਹ ਵਪਾਰੀ ਕਿਸਮ ਦੇ ਲੋਕ ਇਹ ਜਾਣਦੇ ਨੇ ਕਿ ਕਿਦੋਂ ਕਿਹਦਾ ਜਿਹੜਾ ਉਹ ਧਾਗਾ ਖਿੱਚਣਾ ਤੇ ਕਿਹਨੂੰ ਜਿਹੜਾ ਉਹ ਲੂਜ਼ ਕਰਨੇ। Another important aspect of this deal is how the US reacts to it, especially when she imposed sanctions against China for similar deal between Russia and China. The Chinese may argue that US had closed her eyes to Indo-Russia deal and only penalized China because of discrimination and not any principle. देखो मतलब जे अमेरिकन्स कोई रिएक्शन नहीं आंदा then certainly that is what China should think, but ਮੈਨੂੰ ਲੱਗਦਾ ਹੈ ਕਿ ਵੀ ਇਹ ਇਸ ਤਰ੍ਹਾਂ ਚੁੱਪਚਾਪ ਨਹੀਂ ਗੁਜ਼ਰਨਾ। ਅਮਰੀਕਨਾਂ ਨੇ ਜਿਹੜਾ ਉਹ ਕੋਈ ਨਾ ਕੋਈ ਉਹਨਾਂ ਚੋਂ ਹੋਰ ਕੁਝ ਕੱਢਣ ਦੀ ਲਾਈਨ ਉਹ ਰੱਖਣਗੇ। The Indo-Russia deal on S-400 missile system has also personally embarrassed President Trump, as his praise of India as a strategic partner and a trustworthy ally seems to have lost its narrative. This deal is also being analyzed from the point of view of multipolarity and gradual but sure decline of American power. America has enjoyed almost unchallenged sway of hyperpower in international arena in past 3 decades. Since the breakup of Soviet Union, her ability to shape the strategic environment and pursue her national interests has remained unstoppable. However, prolonged engagement in regional wars and domestic economic woes have adversely affected her global stature. Indian ability to disregard American sanction regimen and display of defiance to the sole superpower points to a paradigm shift in international arena, indicating that multipolarity is coming of age. देखो ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਨ ਡਿਕਲਾਈਨ ਤਾਂ ਜਿਹੜਾ 9/11 ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ, ਔਰ ਉਸ ਦੇ ਵਿੱਚ ਇਹਨਾਂ ਦਾ ਜਿਹੜੀ ਹੈ ਵਰਚੁਅਲੀ
ਈਵਨ ਸੀਰੀਆ ਦੇ ਮਾਮਲੇ 'ਚ ਜਿਨ੍ਹਾਂ ਨੂੰ ਅਮਰੀਕਨ ਉਸ ਦੇ ਅਸਾਦ ਦੇ ਮੁੰਡੇ ਨੂੰ ਕੱਢਣਾ ਚਾਹੁੰਦਾ ਸੀ ਤੇ ਮਿਜ਼ਰੇਬਲੀ ਫੇਲਡ, ਔਰ ਰਸ਼ੀਆ ਨੇ ਆਪਣਾ ਫੁੱਟਹੋਲਡ ਉੱਥੇ ਕਾਇਮ ਰੱਖਿਆ। ਅਫਗਾਨਿਸਤਾਨ ਪਾਲਿਸੀ ਅਮਰੀਕਾ ਦੀ ਜਿਹੜੀ ਹੈ ਉਹ ਬਿਲਕੁਲ ਕਲੈਪਸ ਹੋਈ, ਔਰ ਇਸ ਲਿਹਾਜ਼ ਨਾਲ ਈਵਨ ਅਮਰੀਕਨਸ ਜਿਹੜੀਆਂ ਅੱਖਾਂ ਕੱਢਣੀਆਂ ਸੀ ਚਾਈਨਾ ਦੇ ਖਿਲਾਫ ਵੀ, ਚਾਈਨਾ ਨੇ ਕੋਈ ਗਿਵਨ ਨਹੀਂ ਕੀਤਾ। ਰਾਦਰ ਚਾਈਨਾ ਰਸ਼ੀਆ ਦਾ ਨੇੜੇ ਆ ਜਾਣਾ ਇਹ ਸਾਬਤ ਕਰਦਾ ਹੈ ਕਿ ਵੀ ਹੁਣ ਜਿਹੜਾ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਅਮਰੀਕਾ ਨੂੰ ਓਨਲੀ ਸੁਪਰ ਪਾਵਰ ਸੀ ਉਹ ਸਟੇਟਸ ਟੁੱਟ ਗਿਆ, ਔਰ ਇਹਨਾਂ ਨੇ ਠੀਕ ਕਿਹਾ ਕਿ ਜਿਹੜਾ ਅਲਟੀਮੇਟਲੀ ਇਹ ਜਿਹੜਾ ਮਲਟੀ ਪਾਵਰ ਸੈਂਟਰ ਜਿਹੜੇ ਨੇ ਉਹ ਬਣ ਰਹੇ ਨੇ, ਜਿਹੜੇ ਮਲਟੀਪੋਲੈਰਿਟੀ ਇਹ ਸਾਹਮਣੇ ਹੈ। In order to understand loss of American face and decline of our powers, it may be good to analyze the American sanction regime called CAASTA as released by US Department of Treasury in January 2018. ਇਹ ਜਿਹੜਾ ਹੈ ਉਹਦੇ 'ਚ ਇਹ ਹੈ ਕਿ ਉਹਨਾਂ ਤੇ ਸੈਂਕਸ਼ਨਸ ਲਾਣਾ ਜਿਹੜੇ ਕਿ ਅਮਰੀਕਨ ਇੰਟਰਸਟ ਦੇ ਖਿਲਾਫ ਜਿਹੜਾ ਹੈ ਉਹ ਕੰਮ ਕਰਦੇ ਨੇ ਜਾਂ ਉਸ ਦੇ ਉੱਤੇ ਪਾਬੰਦੀ ਦੀ ਲਾਈਨ, ਔਰ ਉਹਨਾਂ ਨੇ ਇਹ ਫੈਡਰਲ ਲਾਅ ਜਿਹੜਾ ਇਸ ਦੇ ਥੱਲੇ ਉਹਨਾਂ ਨੇ ਈਰਾਨ, ਨਾਰਥ ਕੋਰੀਆ ਔਰ ਰਸ਼ੀਆ ਦੇ ਉੱਤੇ ਸੈਂਕਸ਼ਨਸ ਲਾਈਆਂ ਨੇ। ਇਹ ਜਿਹੜਾ ਉਹਨਾਂ ਨੇ ਲਿਖਿਆ ਵੀ ਕਦੋਂ ਇਹ ਪਾਸ ਹੋਇਆ ਔਰ ਇਹਨੂੰ ਪ੍ਰੈਜ਼ੀਡੈਂਟ ਟਰੰਪ ਨੇ ਲਾਅ 'ਚ ਸਾਈਨ ਕੀਤਾ, ਔਰ ਇਹ ਜਿਹੜਾ ਇਹ ਸਾਰੇ 'ਚ ਉਹਨਾਂ ਨੇ ਰਸ਼ੀਆ ਜਿਹੜਾ ਇਸ ਲਿਸਟ ਇਹਦੇ ਥੱਲੇ ਹੀ ਆਇਆ, ਔਰ ਇੰਡੀਆ ਨੇ ਜਿਹੜਾ ਇਸ ਨੂੰ ਫਲਾਊਟ ਕੀਤਾ ਜਦੋਂ ਉਹਨੇ S-400 ਜਿਹੜਾ ਹੈ ਉਹ ਡੀਲ ਦੀ ਸਾਈਨ ਕੀਤੀ। ਔਰ ਫਿਰ ਉਹਨਾਂ ਨੇ ਕਿਹਾ ਵੀ already although the president of US is empowered to waive off some parts of sanctions, especially if the purchase of military hardware is not of strategic nature, swallowing S-400 deal would be like cutting Trump's own nose. ਕਿ ਜੀ ਉਹ ਆਪਣਾ ਨੱਕ ਹੀ ਕੱਟ ਰਿਹਾ। ਮੇਰਾ ਖਿਆਲ ਹੈ ਕਿ ਵੀ ਇਹ ਸ਼ਾਇਦ ਇਹ ਟਰੰਪ ਐਡਮਿਨਿਸਟ੍ਰੇਸ਼ਨ ਇਹ ਆਪਣੀ ਖੇਡ ਦੇ ਉੱਤੇ ਹੈ, ਜਿਹਨੂੰ ਕਹਿੰਦੇ ਨੇ ਆਪਣੇ ਦਾਅ ਦੇ ਉੱਤੇ ਹੈ, ਭਾਵੇਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਟੂ ਈਟ ਐਨ ਅੰਬਲ ਪਾਈ, ਇਹ ਇਸ ਦੌਰ 'ਚ ਜ਼ਰੂਰ ਲੱਗਦਾ ਹੋਏਗਾ, ਪਰ ਮੈਨੂੰ ਲੱਗਦਾ ਹੈ ਕਿ ਵੀ ਦੇ ਵਿਲ ਗੈਟ ਬੈਕ ਟੂ ਇੰਡੀਆ ਵਿਦ some substantial response. ਫਿਰ ਜਿਹੜੀ ਦੂਸਰਾ ਪਾਰਟ ਉਹਨਾਂ ਨੇ ਕਿਹਾ another major strategic shift would be response from Pakistan and China. For Pakistan, S-400 is the second Pokhran, with India gaining a capability of denting Pakistan's nuclear deterrence. ਇਹ ਠੀਕ ਹੈ ਕਿ ਵੀ ਇਹ ਪਾਕਿਸਤਾਨ ਦੇ ਐਂਗਲ ਤੋਂ ਬੈਟਰ ਭਾਰਤ ਜਿਹੜਾ ਜਦੋਂ ਉਹਨਾਂ ਨੇ ਸੈਕੰਡ ਪੋਖਰਾਨ ਕਿਹਾ ਕਿ ਵੀ ਜਿਹੜਾ ਪਾਕਿਸਤਾਨ ਦਾ ਜਿਹਨੂੰ ਉਹਨਾਂ ਦਾ ਕਲੇਮ ਹੈ ਕਿ ਵੀ ਇਹ ਮਿਨੀਮਮ ਡੈਟਰੈਂਸ ਹੈ, S-400 ਉਸ ਦੇ ਉੱਤੇ ਜਿਹੜਾ ਇੱਕ ਸ਼ੈਡੋ ਬਣ ਕੇ ਖਲੋ ਸਕਦਾ ਹੈ। The threat of dent in nuclear deterrence in South Asia cannot be disregarded by Pakistan, and a logical response will be bringing down the nuclear threshold to less than a day. This could translate into enhancing Pakistan's nuclear capability in tactical nukes and going for counter force targets. ਕਿ ਵੀ ਜਿਵੇਂ ਇਹ ਹੈ ਕਿ ਵੀ ਇਹਦੇ ਥੱਲੇ ਪਾਕਿਸਤਾਨ ਨੂੰ ਹੋਰ ਵੀ ਇਸ ਗੱਲ ਦਾ ਜਿਹੜਾ ਉਹ ਕੋਸ਼ਿਸ਼ ਕਰੇਗਾ ਕਿ ਵੀ ਉਹ ਜਿਹੜਾ ਮੋਰ ਨਿਊਕਲੀਅਰ ਜਿਹੜਾ ਥ੍ਰੈਸ਼ਹੋਲਡ ਕਰੇ ਤਾਂ ਕਿ ਇਹ ਜਿਹੜਾ ਹੈ ਉਸ S-400 ਦੀ ਐਡਵਾਂਟੇਜ ਜਿਹੜੀ ਇੰਡੀਆ ਨੂੰ ਮਿਲੀ ਹੈ ਉਹਨੂੰ ਅਨਡੂ ਕਰ ਸਕੇ। Has S-400 increased the threat of use of nuclear weapons in South Asia? This is a $1 million question and requires a deep and cool analysis by Security Committee of Pakistan and those responsible for maintaining the nuclear deterrence in Nuclear Command Authority. ਇਹ ਬਿਲਕੁਲ ਠੀਕ ਹੈ ਕਿ ਇਸ ਦੇ ਨਾਲ ਰਾਦਰ ਨਿਊਕਲੀਅਰ ਟਕਰਾਅ ਦੇ ਚਾਂਸ ਵਧੇ ਨੇ ਕਿਉਂਕਿ ਜਿਹੜਾ ਪਾਕਿਸਤਾਨ ਦੇ ਲਈ ਪਹਿਲਾਂ ਇੱਕ ਮਿਨੀਮਮ ਡੈਟਰੈਂਸ ਸੀ ਇਹਦੇ ਨਾਲ ਭਾਰਤ ਦੇ ਕੋਲ ਐਡਵਾਂਟੇਜ ਔਰ ਜ਼ਾਹਰ ਹੈ ਕਿ ਪਾਕਿਸਤਾਨ ਇਹ ਸਮਝੇਗਾ ਔਰ ਇਹ ਦੇਖੇਗਾ ਕਿ ਉਹਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੋਏਗੀ ਦੈਨ ਟੂ ਇਮੀਡੀਏਟਲੀ ਗੋ ਫॉर ਨਿਊਕਲੀਅਰ ਫॉर ਇਟਸ ਬੇਸਿਕ ਸਰਵਾਈਵਲ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਫॉर ਚਾਈਨਾ enhancement of Indian military capability cannot go unnoticed, especially when both Asian neighbors have a plethora of border disputes to resolve and maintain peace along 3,500 km long Indo-China border, the longest undemarcated border in the world. This may force China and Pakistan to collaborate on developing alternative systems to beat back the threat posed by S-400. ਉਹ ਅਸੀਂ ਆਲਰੇਡੀ ਇੱਕ ਸੈਗਮੈਂਟ ਇਹਦੇ ਤੇ ਕੀਤਾ ਹੈ ਪਿਛਲੇ ਦਿਨਾਂ 'ਚ ਕਿ ਵੀ ਇਹਦੇ ਨਾਲ ਰਾਦਰ ਪਾਕਿਸਤਾਨ ਦੇ ਨਾਲ ਚੀਨ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਹੋਰ ਵੀ ਪੀੜੀ ਹੋਏਗੀ ਈਵਨ ਵੈਪਨ ਜੁਆਇੰਟ ਵੈਂਚਰ ਦੇ ਵਿੱਚ ਜਿਹੜੇ ਕਿ ਉਹਨਾਂ ਨੂੰ ਉਸ ਕੈਪੇਬਲ ਬਣਾਉਣਗੇ ਤਾਂ ਕਿ ਇੰਡੀਆ ਦੇ S-400 ਦਾ ਜਿਹੜਾ
ਉਹਨੂੰ ਐਡਵਾਂਟੇਜ ਆ ਉਹਨੂੰ ਕਾਊਂਟਰ ਕਰ ਸਕਣ। ਔਰ ਕਨਕਲੂਜਨ ਜਿਹੜਾ ਉਹਨਾਂ ਨੇ ਕਿਹਾ, ਮੈਂ ਉਹਨੂੰ ਬਿਗਨਿੰਗ ਦੇ ਵਿੱਚ ਵੀ ਕਿਹਾ, ਜੀ while India may have gained enhanced military capability to gain an upper edge vis-a-vis Pakistan, it cannot address the instability paradox confronting India. The more India gains in conventional weapons, the more it pushes Pakistan towards use of unconventional or nuclear weapons in a highly charged strategic environment, a zero-sum game with no winners। ਔਰ ਇਹ ਮੈਂ ਸ਼ੁਰੂ 'ਚ ਹੀ ਕਿਹਾ ਸੀ ਜੀ। ਕਿ ਇਹਦੇ ਨਾਲ ਜਿਹੜਾ ਹੈ ਹੋਰ ਵੀ ਇਹ ਜਿਹੜੀ ਨਿਊਕਲੀਅਰ ਰੇਸ ਹੈ ਇਸ ਦੇ ਵਾਲੇ ਇਹਨਾਂ ਨੇ ਧੱਕਿਆ। ਜੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਠੀਕ ਐਨਾਲਿਸਿਸ ਹੈ, ਬਟ ਅਮਰੀਕਨ ਰਿਐਕਸ਼ਨ ਕੀ ਹੋਏਗਾ, ਜਾਂ ਇਸ ਨੂੰ ਵਾਕਿਆ ਹੀ ਇਹ ਉਹਦਾ ਟਰੰਪ ਦਾ ਨੱਕ ਕੱਟਿਆ ਔਰ ਉਹਨੇ ਚੁੱਪ ਕਰਕੇ ਜਰ ਲੈਣਾ, ਇਹਦੇ ਤੇ ਮੇਰੀ ਰਿਜ਼ਰਵੇਸ਼ਨ ਹੈ। ਮੈਨੂੰ ਇਹ ਲੱਗਦਾ ਹੈ ਵੀ ਅਮਰੀਕਨਸ ਦਾ ਇੱਕ ਆਪਣਾ ਤਰੀਕਾ ਵੀ ਹੁੰਦਾ ਕਈ ਵਾਰ, ਜੀ ਜੇ ਬੁਸ਼ ਈਰਾ ਹੁੰਦਾ ਤੇ ਉਹ ਕੋਈ ਡਿਫਰੈਂਟ ਹੁੰਦਾ, ਬਟ ਇਹ ਵੀ ਕੈਲਕੂਲੇਟ ਕਰਕੇ ਕਿਤੇ ਨਾ ਕਿਤੇ ਜਿਹੜਾ ਉਹ ਸਟ੍ਰਾਈਕ ਬੈਕ ਕਰਨਗੇ। ਜੀ ਬਾਕੀ ਉਹਨਾਂ ਨੇ ਉਹਨਾਂ ਦੇ ਹਸਬੈਂਡ ਵਕਾਰ ਕੌਰ ਜੀ ਨੇ ਈਮੇਲ ਲਿਖੀ, ਔਰ ਤੁਹਾਡੇ ਲਈ ਵੀ ਕਨਵੇ ਆਵਰ ਬੈਸਟ ਵਿਸ਼ੇਸ ਟੂ ਮਿਸਿਸ ਨੀਲਮ ਕੌਰ Thank ਜੀ you so much. ਐਂਡ ਐਂਟਾਇਰ ਟੀਮ ਆਫ ਸੱਚੋ ਸੱਚ ਐਂਡ TV 84 ਰਿਗਾਰਡਸ ਵਕਾਰ ਕੌਰ ਵੀ। ਸੋ ਅਸੀਂ ਸੋ ਨਾਈਸ। ਇਸ ਪਿਆਰੇ ਜੋੜੇ ਦਾ ਜਿਹੜੇ ਕਿ ਸਾਡੇ ਨਾਲ ਇੰਤਹਾ ਮੁਹੱਬਤ ਕਰਦੇ ਨੇ, ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਤਲਨ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।